पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। ਸਾਡੇ ਨਾਲ ਜੀ ਮਾਤਾ ਜੀ ਹੁਣੀ ਬੈਠੇ ਜਿਹੜੇ ਕਿ ਮੋਗਾ ਤੋਂ ਆਏ ਆ। ਇਹਨਾਂ ਕੋਲ ਵੀ ਆਪਾਂ ਪੁੱਛਦੇ ਹਾਂ ਵੀ ਇਹਨਾਂ ਨੂੰ ਇੱਥੇ ਆ ਕੇ ਕਿਹੋ ਜਿਹਾ ਲੱਗਾ, ਤੇ ਇਹ ਪਹਿਲੀ ਵਾਰੀ ਆਏ ਜਾਂ ਪਹਿਲੇ ਵੀ ਆਏ ਆ। ਜੀ ਮਾਤਾ ਜੀ ਕੀ ਹਾਲ ਆ? हाँ बहुत वधिया। ਅੱਛਾ, ਕਿਹੜੇ ਏਰੀਏ ਤੋਂ ਆਏ ਆ? ਅਸੀਂ ਜੀ ਮੋਗੇ ਤੋਂ। हाँ जी नहीं ਮੋਗਾ ਨਹੀਂ, ਪਿੰਡ ਹੈਗਾ ਮੇਲਕਾ ਕਾਲੀਆਂ, ਅੱਛਾ ਕਾਲੀਆਂ ਵਾਲਾ। ਅੱਛਾ ਹਾਂ ਉੱਥੋਂ ਦਾ ਪੱਤਰਕਾਰ ਵੀ ਹੈਗਾ ਦਵਿੰਦਰ ਕਾਲੀਆਂ ਵਾਲਾ, ਆਇਆ ਸਾਡੇ ਨਾਲ। ਆ ਉਹਦੇ ਘਰੋਂ ਆ। ਕੀ ਹਾਲ ਆ ਜੀ? हाँ जी जी वधिया जी। नहीं जी मैं सेकंड बार आई हाँ। हाँ जी ਤੁਸੀਂ ਪਹਿਲੀ ਮੈਂ ਵਾਰ? ਹਾਂਜੀ ਪਹਿਲੀ ਵਾਰੀ ਆਈ ਹਾਂ। ਸੁਣਾਓ ਕਿਦਾਂ ਲੱਗਾ ਪਹਿਲੀ ਵਾਰ? ਬਹੁਤ ਵਧੀਆ ਲੱਗਾ, ਕੋਈ ਲੱਗਾ ਨਹੀਂ ਆਪਦਾ। ਮਤਲਬ ਇੱਕ ਵਾਰੀ ਇਦਾਂ ਲੱਗਾ ਵੀ ਅਸੀਂ ਆਪਦੇ ਹੀ ਆ, ਵੀ ਕੋਈ ਨਾ। ਅਸੀਂ ਜਨਮ ਸਾਡਾ 14 ਸਾਲ ਬਾਅਦ ਚ ਹੋਇਆ, ਪਰ ਸਾਨੂੰ ਬਹੁਤ ਮਹਿਸੂਸ ਹੋਇਆ ਵੀ ਅਸੀਂ ਕਾਹਤੋਂ ਵਿਛੜੇ। ਇਹ ਤਾਂ ਤੁਸੀਂ ਹਲੇ ਆ ਗਏ ਨਾ ਬਾਈ ਰੋਡ, ਇੱਥੇ ਆ ਗਏ। ਜੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਤੁਹਾਨੂੰ ਪਿੰਡਾਂ 'ਚ ਵੀ ਕੋਈ ਫਰਕ ਨਹੀਂ ਲੱਗਿਆ। ਬਹੁਤ ਜੀ ਕਰਦਾ ਜਾਣ ਨੂੰ, ਹੁਣ ਜਾ ਨਹੀਂ ਸਕਦੇ ਨਾ। ਆਪਣੇ ਉੱਥੋਂ ਦੇ ਰਹਿਣ ਵਾਲੇ ਸੀ ਜੀ? ਹਾਂਜੀ ਅਸੀਂ ਉੱਥੋਂ ਦੇ ਰਹਿਣ ਵਾਲੇ ਹੀ ਹਾਂ। ਹਾਂਜੀ ਤੇ ਕੀ ਸੁਣਦੇ ਸੀ ਤੇ ਕੀ ਇੱਥੇ ਆ ਕੇ ਦੇਖਿਆ? ਅਸੀਂ ਸੁਣਦੇ, ਪਰ ਸਾਡੀ ਤਾਂ ਨਫ਼ਰਤ ਬਹੁਤ ਚਿਰ ਦੀ ਹਟੀ ਸੀ। ਸਾਨੂੰ ਤਾਂ ਪਹਿਲਾਂ ਤੋਂ ਹੀ ਸਹੀ ਸੀ ਵਿੱਚ ਕਿ ਤੁਹਾਡੀ ਨਫ਼ਰਤ ਕਿਦਾਂ ਹਟ ਗਈ? ਸਾਨੂੰ ਲੱਗਦਾ ਸੀ ਵੀ ਗੱਲ ਕਹਿ ਰਹੇ ਸਾਰੇ, ਸਰਕਾਰਾਂ ਹੀ ਕਹਿ ਰਹੀਆਂ ਵੀ ਜਿਹੜਾ ਆਮ ਲੋਕ ਆ ਉਹ ਤਾਂ ਇਦਾਂ ਹੋ ਨਹੀਂ ਸਕਦੇ। ਹੁਣ ਰੌਲੇ ਨਾਲ ਸੁਣੀਦਾ ਸੀ ਨਾ, ਉਦੋਂ ਦਾ ਸੁਣੀਦਾ ਸੀ ਨਾ, ਬਹੁਤ ਦਰਦ ਹੁੰਦਾ ਸੀ ਵੀ ਇਹ ਆ ਜੀ। ਉਹ ਤਾਂ ਇੱਕ ਐਸਾ ਟਾਈਮ ਸੀ ਜਿਹਦੇ ਵਿੱਚ ਇਨਸਾਨੀਅਤ ਜਿਹੜੇ ਨਾ ਬਿਲਕੁਲ ਦਰਿੰਦਗੀ ਦੇ ਵਿੱਚ ਉਤਰਿਆ ਸੀ ਇਨਸਾਨ। ਮਾਤਾ ਸੁਣਾਉਂਦੀ ਹੁੰਦੀ ਸੀਗੀ, ਉਹਨੇ ਕਹਿਣਾ ਇਦਾਂ ਹੋਈ ਇਦਾਂ ਹੋਈ, ਅਸੀਂ ਪੰਡਾ ਬੰਨ ਲੈਣੀਆਂ ਸਮਾਨਦੀਆਂ ਤੁਰ ਪੈਣਾ ਵੀ ਹੁਣ ਅਸੀਂ ਕਦੇ ਕਹਿਣਾ ਉੱਧਰ ਬਣ ਗਿਆ ਪਾਕਿਸਤਾਨ, ਕਦੇ ਕਹਿਣਾ ਇੱਧਰ ਬਣ ਗਿਆ, ਤੇ ਅਸੀਂ ਰੋਂਦੀਆਂ ਹੁੰਦੀਆਂ ਸੀ ਹੁਣ ਕਿੱਥੇ ਜਾਈਏ ਨਾ। ਉਸ ਟਾਈਮ ਦਾ ਵੀ ਦਰਦ ਦੱਸਣਾ ਵੀ ਇਦਾਂ ਵੀ ਮੁਸਲਮਾਨਾਂ ਨਾਲ ਵੀ ਹੋਈ, ਸਾਡੇ ਨਾਲ ਵੀ ਹੋਈ। ਉਹ ਗੱਲਾਂ ਸੁਣ ਕੇ ਵੀ ਸਾਨੂੰ ਨਾ ਕਚਨੂਨ ਆ ਜਾ ਹੁੰਦਾ ਸੀ ਵੀ ਇਹ ਕੀ ਬਣਿਆ, ਵੀ ਕਾਹਤੋਂ ਦੁਨੀਆ ਨੇ ਇਦਾਂ ਕੀਤਾ ਹੈ ਨਾ। ਜਦੋਂ ਆਪਾਂ ਇਕੱਠੇ ਰਹਿ ਰਹੇ ਸੀ, ਕਾਹਤੋਂ ਨਫ਼ਰਤਾਂ ਹੋਈਆਂ, ਕਾਹਤੋਂ ਨਫ਼ਰਤਾਂ ਲੋਕਾਂ ਨਹੀਂ ਸੀ ਹੋ ਸਕਦੀ ਹੈ ਨਾ। ਹਾਂ ਵੀ ਕਾਹਤੋਂ ਇੰਨੀ ਨਫ਼ਰਤ ਹੋਈ ਹੈ ਨਾ। ਕੌਣ ਸੀ ਜਿਹਨਾਂ ਨੇ ਨਫ਼ਰਤ ਸਾਡੇ 'ਚ ਪਾਈ? ਆਪਾਂ ਇੱਕ ਸਾਰ ਰਹਿੰਦੇ ਆ, ਆਪਣਾ ਕਿੰਨਾ ਪਿਆਰ ਹੋ ਜਾਂਦਾ। ਆ ਵੀਡੀਓ ਦੇਖਦੇ ਹੋ ਨੇ ਸਾਡੀਆਂ? ਹਾਂਜੀ ਸਾਰੀਆਂ ਵੇਖਦੇ ਆ। ਮੈਂ ਨਾਚ ਢਿੱਲੋਂ ਦੀਆਂ ਵੀ ਦੇਖਦੀ ਆ, ਉਹਨੂੰ ਵੀ ਮਿਲਣਾ ਚਾਹੁੰਦੀ ਮੈਂ। ਇੱਥੇ ਹੋਣਾ ਕਿਤੇ ਮਿਲ ਜਾਣਾ ਜੀ। ਹਾਂਜੀ ਉਹਨਾਂ ਨੇ ਵੀ ਬੜਾ ਕੰਮ ਕੀਤਾ। ਸਾਰਾ ਪ੍ਰੋਗਰਾਮ ਸੱਤ ਸਾਂਝੀ ਮੈਂ ਸਾਰਾ ਕੁਝ ਦੇਖਦੀ ਸੀ ਉਹਨਾਂ ਦਾ। ਤੁਹਾਡਾ ਵੀ ਦੇਖਦੇ ਨੇ, ਇੱਕ ਪਿੰਡ ਪੰਜਾਬ ਦਾ ਨਾ। ਕੀ ਹੁਣ ਸੁਨੇਹਾ ਦੋਗੇ ਪਹਿਲੀ ਵਾਰੀ ਆਏ? ਮੈਂ ਕਹਿੰਦੀ ਤੁਸੀਂ ਸਾਰੇ ਇਕੱਠੇ ਹੋ ਜਾਓ, ਆਪਣੇ ਬਾਰਡਰ ਬੁੱਡਰ ਚੱਕੇ ਜਾਣ, ਸਿੱਧੇ ਹੀ ਆ ਜਾ ਕਰਗੇ। ਹੈ ਬਾਰਡਰ ਚਲੋ ਨਹੀਂ ਵੀ ਚੱਕ ਹੁੰਦੇ, ਲੇਕਿਨ ਆਣਾ ਜਾਣਾ ਸੌਖਾ ਖੁੱਲਾ ਹੋਣਾ ਚਾਹੀਦਾ, ਕਿਸੇ ਨੂੰ ਡਰ ਨਾ ਹੋਵੇ। ਸਾਨੂੰ ਬਹੁਤ ਡਰ ਸੀ ਕਿੱਦਾਂ ਲੰਘਣਾ ਕੀ, ਤੇ ਹੁਣ ਸਾਡਾ ਡਰ ਚੱਕਿਆ ਗਿਆ, ਹੁਣ ਆਇਆ ਕਰਾਂਗੇ ਕਿਉਂ ਟਾਈਮ ਬੜਾ ਲਾਉਂਦੇ ਹੈ ਨਾ। ਹਾਂ ਹਾਂ ਹੋਰ ਮਾਲਕ ਚਲੋ ਵਧੀਆ। ਹਾਂਜੀ ਭੈਣ ਜੀ ਤੁਸੀਂ ਸੁਣਾਓ ਕਿੱਦਾਂ? ਤੁਸੀਂ ਦੂਸਰੀ ਵਾਰੀ ਆਏ ਹੋ ਤੇ ਕਿੱਦਾਂ ਲੱਗਾ ਤੁਹਾਨੂੰ ਆ ਕੇ? जी सानू बहुत वधिया लग्या, इत्थों दे प्रबंध बहुत वधिया, सानू इत्थों बहुत प्यार मिलदा। एक जिहड़ी सीगी साडे मनां दे विच नफरत जी सीगी भी इदां इदां, पर नहीं, साडा जिहड़ा नौजवान वर्ग सी ना, ਉਹ ਇਸ ਚੀਜ਼ ਤੋਂ ਡਰਦਾ ਸੀਗੇ ਜੇ ਸਾਡੀ ਪਾਕਿਸਤਾਨ ਦੀ ਮੋਹਰ ਲੱਗ ਗਈ ਸ਼ਾਇਦ ਅਸੀਂ ਕਿਸੇ ਹੋਰ ਕੰਟਰੀ 'ਚ ਨਹੀਂ ਜਾਣਾ। ਪਿਛਲੀ ਵਾਰ ਜਦੋਂ ਅਸੀਂ ਆਏ ਉਸ ਟਾਈਮ ਸਾਡੇ ਨਾਲ ਨਹੀਂ ਸੀ ਨੌਜਵਾਨ। ਹੁਣ ਐਕਤੀ ਵਾਰ ਸਾਡੇ ਨਾਲ ਕਾਫੀ ਵੀ ਜਾਣੇ ਕਿ ਜੰਗ ਏਜ ਮੁੰਡੇ ਆਏ ਆ ਜੀ। ਹੁਣ ਆਣਾ ਸ਼ੁਰੂ ਹੋ ਗਏ ਆ? ਹਾਂਜੀ ਹਾਂਜੀ ਮੇਰੀਆਂ ਦੋ ਬੇਟੀਆਂ ਉਹ ਵੀ ਚਾਹੁੰਦੀਆਂ ਕਿ ਅਸੀਂ ਵੀ ਪਹਿਲਾਂ ਜਾਣਾ ਹੀ ਜਾਣਾ ਹੈ। ਇੱਕ ਦਾ ਆਸਟ੍ਰੇਲੀਆ ਦਾ ਵੀਜ਼ਾ ਆਇਆ, ਉਹ ਵੀ ਕਹਿੰਦੀ ਮੈਂ ਭਲਾ ਆਸਟ੍ਰੇਲੀਆ ਤੋਂ ਜਾਵਾਂ। ਜੋ ਆਪਣੇ ਗੁਰੂ ਧਾਮ ਨੂੰ ਵਿਛੋੜਿਆ ਗਿਆ ਸੀਗਾ, ਉਹਨਾਂ ਦੇ ਦਰਸ਼ਨ ਤਾਂ ਪ੍ਰਮਾਤਮਾ ਸਾਨੂੰ ਜ਼ਰੂਰ ਕਰਵਾਵੇ। ਦੂਜੀ ਦੀ ਵੀ ਇਹੀ ਚਾਹਤ ਆ ਵੀ ਮੈਂ ਵੀ ਜਾਵਾਂ ਜੀ। ਤੇ ਪ੍ਰਬੰਧ ਬਹੁਤ ਵਧੀਆ, ਪਰ ਇੰਨਾ ਕਿ ਜ਼ਰੂਰ ਆ ਸਰਕਾਰ ਨੂੰ ਰਿਕੁਐਸਟ ਆ ਵੀ ਜਿਹੜੇ ਵੀਜ਼ਾ ਨਾ ਥੋੜ੍ਹੇ ਦਿਨ ਵਧਾ ਕੇ ਦਿਆ ਕਰੇ। ਜਿਵੇਂ ਕਿ ਸਾਡਾ ਹੁਣ 17 ਤਰੀਕ ਦਾ ਉਹਨਾਂ ਨੇ ਵੀਜ਼ਾ ਲਗਾਇਆ ਸੀਗਾ, 18 ਨੂੰ ਸਵੇਰ ਅਸੀਂ 4-5 ਵਜੇ ਇੱਥੇ ਐਂਟਰ ਕੀਤਾ। ਇੱਕ ਦਿਨ ਤਾਂ ਉਹ ਸਾਡਾ ਵੇਸਟ ਗਿਆ ਹੀ ਗਿਆ, ਉਹ ਥਕਾਵਟ ਲਾਉਂਦੇ ਦੂਸਰਾ ਦਿਨ ਚਲਿਆ ਗਿਆ।
ਅੱਜ ਜਿਹੜਾ ਸੀਗਾ ਵੀ ਅੱਜ ਨਗਰ ਕੀਰਤਨ, ਕੱਲ ਅਸੀਂ ਗਏ ਸੀਗੇ ਸੱਚਾ ਸੌਦਾ ਦੇ ਦਰਸ਼ਨ ਕਰਨ ਗਈ। ਹੁਣ ਹਜੇ ਸਾਡੇ ਪਿੰਡ ਵਾਲੇ ਜਿਹੜੇ ਮਤਲਬ ਕਿ ਇੱਥੇ ਲੋਕਲ ਗੁਰਦੁਆਰਾ ਸਾਹਿਬ ਆ, ਇਹਨਾਂ ਦੇ ਦਰਸ਼ਨ ਹਜੇ ਸਾਡੇ ਰਹਿੰਦੇ ਆ ਵੀ ਚਲੋ ਜੇ ਹੋਰ ਵੀ ਟਾਈਮ ਹੁੰਦਾ, ਹੁਣ ਰਾਤ ਨੂੰ ਦੀਵਾਨ ਸਜਣੇ ਆ, ਉਹਨਾਂ ਦੇ ਵੀ ਦਰਸ਼ਨ ਅਸੀਂ ਕਰਨੇ ਆ। ਟਾਈਮ ਬਹੁਤ ਘੱਟ ਹੁੰਦਾ, ਚਾਹੀਦਾ ਵੀ ਸਾਨੂੰ 4-5 ਦਿਨ ਦਾ ਤਾਂ ਇੱਥੋਂ ਦਾ ਵੀਜ਼ਾ ਅਲੱਗ ਹੀ ਚਾਹੀਦਾ ਜੀ। ਇੱਕ ਜਿਹੜੀ ਆਉਣ ਜਾਣ ਦੀ ਆ ਬਾਰਡਰਾਂ ਤੇ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਾਉਂਦੇ ਆ ਜੀ। ਇਹ ਪਾਕਿਸਤਾਨ ਦੀ ਸਾਈਡ ਤੋਂ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਜਾਂ ਉਧਰਲੀ ਸਾਈਡ ਤੋਂ? ਨਹੀਂ, ਸਾਡੇ ਹੀ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਆ। ਹਾਂਜੀ ਹਾਂਜੀ, ਕੇ ਰਹੇ ਅਸੀਂ ਵੀ ਰੋ ਜਦੋਂ ਪ੍ਰਸ਼ਾਦਾ ਪ੍ਰਚੂਦਾ ਵੀ ਚੱਕਿਆ ਗਿਆ ਸੀ ਆਉਂਦਿਆਂ ਨੂੰ ਹੋਰ। ਤੇ ਫਿਰ ਇੱਧਰ ਵੀ ਸਾਡੇ ਆਉਂਦਿਆਂ ਨੂੰ ਚੱਕੇ ਗਿਆ ਸੀ ਸਾਰਾ ਲੰਗਰ ਪਾਣੀ। ਠੀਕ ਆ, ਫਿਰ ਚੱਲ ਅਸੀਂ ਕੋਕ ਲੈ ਕੇ ਤੇ ਲੈ ਲੈ ਦੂਜੇ ਨਾਲ ਸੈਲ ਦੂਜੇ ਲੇਸ ਜੇ ਲੈ ਕੇ। ਤਾਂ ਬਸ ਇਹੀ ਆ ਵੀ ਨੌਜਵਾਨ ਵਰਗ ਬੇਟੇ ਬੇਟੀਆਂ ਜਿਨ੍ਹਾਂ ਦੇ ਮਨ 'ਚ ਚਾਹਤ ਆ ਉਹ ਜ਼ਰੂਰ ਇੱਥੇ ਆਉਣ, ਆਪਦੇ ਜਿਹੜੇ ਮਨ ਦੇ ਵਹਿਮ ਨੇ ਇਹ ਦੂਰ ਕਰ ਲੈਣ। ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਤੇ ਵੀ ਜਾਓ ਕੋਈ ਨਹੀਂ ਪੁੱਛਦਾ ਹੈਗਾ। ਇਹ ਆਪਾਂ ਕਿਹੜਾ ਕੋਈ ਇੱਥੇ ਕੋਈ ਮਾੜਾ ਕੰਮ ਕਰਨਾ, ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ। ਉਹ ਜੀ ਅਗਰ ਮਾੜਾ ਕੰਮ ਤਾਂ ਆਪਾਂ ਆਪਣੇ ਦੇਸ਼ 'ਚ ਕਰਾਂਗੇ, ਉੱਥੇ ਵੀ ਪਕੜ ਹੈਗੀ ਆ। ਹਾਂਜੀ ਹਾਂਜੀ, ਆਪਾਂ ਸਹੀ ਮਾਇਨੇ 'ਚ ਆਓ, ਦਰਸ਼ਨ ਕਰਕੇ ਚਲੇ ਜਾਓ ਜੀ। ਥੈਂਕ ਯੂ ਸਰ। ਸਾਡੀ ਭੈਣ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ। ਉਮੀਦ ਕਰਦੇ ਹਾਂ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਗਵਰਨਮੈਂਟ ਸਾਡੀ ਪੂਰੀ ਕਰੇਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਵੀਜ਼ਾ ਵੀ ਥੋੜਾ ਜਿਹਾ ਇਹਨਾਂ ਦਾ ਐਕਸਟੈਂਡ ਕਰਨ। ਮੈਂ ਸਮਝਦਾ ਕਿ ਜਿਹੜੇ ਸੀਨੀਅਰ ਸਿਟੀਜ਼ਨ ਆ ਇਹਨਾਂ ਨੂੰ ਤਾਂ ਔਨ ਅਰਾਈਵਲ ਵੀਜ਼ਾ ਦੇਣਾ ਚਾਹੀਦਾ ਆ। ਵਾਗੇ ਤੇ ਆਉਣ ਤੇ ਇਹਨਾਂ ਨੂੰ ਮੋਹਰ ਲਾ ਕੇ ਪਾਸਪੋਰਟ ਤੇ ਜਾਂ ਸ਼ਨਾਖਤੀ ਕਾਰਡ ਤੇ ਜਿਹੜਾ ਐਂਟਰੀ ਦੇਣੀ ਚਾਹੀਦੀ ਆ। ਅਗਰ ਇਸ ਤਰ੍ਹਾਂ ਹੋ ਜਾਵੇ ਤਾਂ ਮੈਂ ਸਮਝਦਾ ਕਿ ਜਿਹੜੇ ਸਾਡੇ ਇੱਕ ਟੁੱਟੀਆਂ ਤੰਦਾਂ ਆ ਉਹ ਦੁਬਾਰਾ ਤੋਂ ਜੁੜ ਸਕਦੀਆਂ ਆ। ਤੇ ਇਨਸ਼ਾਅੱਲਾ ਜੀ ਇਹ ਸਿਲਸਿਲਾ ਜਾਰੀ ਆ, ਸਾਡੇ ਨਾਲ ਜੁੜੇ ਰਹੋ ਜੀ। ਸਾਡੇ ਨਾਲ ਜੀ ਦੁਆਬੇ ਤੋਂ ਆਏ ਹੋਏ ਵੀ ਸਾਡੇ ਸਰਦਾਰ ਵੀਰ ਮੌਜੂਦ ਆ ਜੀ, ਸਾਡੇ ਨਾਲ ਹੈ। ਇਹਨਾਂ ਕੋਲ ਪੁੱਛਦੇ ਆ ਕਿ ਇਹ ਦੁਆਬੇ ਤੋਂ ਕਿਹੜੇ ਏਰੀਏ 'ਚੋਂ ਆਏ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਹਰਜੀਤ ਸਿੰਘ ਮਲਹੋਤਰਾ, ਮੈਂ ਜਲੰਧਰ ਪੰਜਾਬ ਤੋਂ ਆਇਆ। ਅੱਛਾ ਜੀ। ਖਾਸ ਮੈਂ ਖਾਸ ਜਲੰਧਰ ਦਾ ਰਹਿਣ ਵਾਲਾ, ਪਰ ਮੇਰੇ ਬਜ਼ੁਰਗ ਇੱਥੇ ਨਨਕਾਣਾ ਸਾਹਿਬ ਤੋਂ ਗਏ ਨੇ 1947 ਦੀ ਵੰਡ ਤੋਂ ਬਾਅਦ। ਅੱਛਾ ਮੇਰੇ ਪਿਤਾ ਜੀ ਦਾ ਜਨਮ ਨਨਕਾਣਾ ਸਾਹਿਬ ਦਾ, ਅੱਛਾ ਉਹਨਾਂ ਦਾ ਬਚਪਨ ਇੱਥੇ ਬੀਤਿਆ, ਜਵਾਨੀ ਇੱਥੇ, ਔਰ ਉਹਨਾਂ ਦੀ ਮੈਰਿਜ ਵੀ ਇੱਥੇ ਹੀ ਹੋਈ ਸੀ। ਔਰ ਅੱਜ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਉਹ 98 ਸਾਲ ਦੀ ਉਮਰ ਦੇ ਬੜੇ ਤੰਦਰੁਸਤ ਨੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅਸੀਂ ਬੜੀ ਵਾਰੀ ਕੋਸ਼ਿਸ਼ ਕੀਤੀ ਔਰ ਪਾਕਿਸਤਾਨ ਸਰਕਾਰ ਨੂੰ ਬੜੀਆਂ ਮੇਲ ਪਾਈਆਂ ਐਮਬੈਸੀ ਆਫਿਸ ਨੂੰ ਕਿ ਸਾਨੂੰ ਵੀਜ਼ਾ ਜਿਹੜਾ ਹੈ ਸਾਡਾ ਵਤਨ ਦੇਖਣ ਦਾ ਦਿੱਤਾ ਜਾਵੇ, ਲੇਕਿਨ ਕਈ ਕਾਰਨ ਸ਼ਾਇਦ ਹੋਣਗੇ ਸਾਨੂੰ ਅੱਜ ਤੱਕ ਵੀਜ਼ਾ ਉਹਨਾਂ ਨੇ ਨਹੀਂ ਦਿੱਤਾ। ਜਿੰਨੀ ਵਾਰੀ ਵੀ ਮੇਲ ਪਾਈ ਮੈਨੂੰ ਇਹੀ ਜਵਾਬ ਮਿਲਿਆ ਕਿ ਤੁਸੀਂ ਜੱਥੇ ਦੇ ਨਾਲ ਅਪਲਾਈ ਕਰੋ, ਅਸੀਂ ਦਿਆਂਗੇ। ਇਸ ਵਾਰ ਜਦੋਂ ਪਿਤਾ ਜੀ ਦੀ ਉਮਰ ਹੁਣ ਕਰੀਬ 98 ਸਾਲ ਦੀ ਹੋ ਗਈ ਤੇ ਮੈਂ ਸੋਚਿਆ ਸ਼ਾਇਦ ਕਿਤੇ ਇਹ ਆਖਰੀ ਗੁਰਪੁਰਬ ਨਾ ਹੋਵੇ ਤੇ ਮੈਂ ਜੱਥੇ ਦੇ ਵਿੱਚ ਅਪਲਾਈ ਕੀਤਾ। ਪਰ ਅਫਸੋਸ ਪਾਕਿਸਤਾਨ ਸਰਕਾਰ ਨੇ ਫਿਰ ਵੀਜ਼ਾ ਉਹਨਾਂ ਦਾ ਮਨਾ ਕਰ ਦਿੱਤਾ। ਮੈਂ ਉਸ ਤੋਂ ਬਾਅਦ ਇਮੀਡੀਏਟ ਮੇਲ ਪਾਈ ਜਦੋਂ ਮੈਨੂੰ ਰਿਜੈਕਸ਼ਨ ਦੀ ਪਤਾ ਲੱਗਾ ਕਿ ਵੀਜ਼ਾ ਨਹੀਂ ਲੱਗਾ। ਔਰ ਮੈਂ ਜਿਹੜੇ ਵੀਜ਼ਾ ਅਟੈਚੀ ਹੈਗੇ ਉਹਨਾਂ ਨਾਲ ਪਰਸਨਲੀ ਫੋਨ ਤੇ ਗੱਲਬਾਤ ਵੀ ਕੀਤੀ ਔਰ ਉਹਨਾਂ ਨੂੰ ਇੱਕ ਅਰਜ਼ ਕੀਤੀ ਕਿ ਉਹਨਾਂ ਦੀ ਆਖਰੀ ਇੱਛਾ ਹੈਗੀ ਹੈ ਕਿ ਉਹ ਆਪਣਾ ਪਿੰਡ ਜਿਹੜਾ ਹੈ ਦੁਬਾਰਾ ਦੇਖਣ। ਔਰ ਆਖਰੀ ਇੱਛਾ ਜਿਹੜੀ ਹੈ ਦੁਨੀਆ ਦਾ ਹਰ ਮੁਲਕ, ਹਰ ਕਾਨੂੰਨ ਜਿਹੜਾ ਉਹਨੂੰ ਪੂਰੀ ਕਰਦਾ ਤੇ ਤੁਸੀਂ ਪਲੀਜ਼ ਉਹਨੂੰ ਮਿਹਰਬਾਨੀ ਕਰਕੇ ਪੂਰੀ ਕਰੋ। ਪਰ ਅਫਸੋਸ ਹੈ ਪਾਕਿਸਤਾਨ ਸਰਕਾਰ ਨੇ ਇਸ ਅਰਜ਼ ਨੂੰ ਵੀ ਸਵੀਕਾਰ ਨਹੀਂ ਕੀਤਾ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਜ਼ਰੂਰ ਮਹੀਨਾ 2 ਮਹੀਨੇ ਦੇ ਵਿੱਚ ਤੁਸੀਂ ਲੋਕ ਮੇਰੀ ਆਵਾਜ਼ ਉੱਥੇ ਪਹੁੰਚਾਓਗੇ ਤੇ ਪਾਕਿਸਤਾਨ ਸਰਕਾਰ ਸਾਨੂੰ ਵੀਜ਼ਾ ਦੇਗੀ ਔਰ ਮੇਰੇ ਪਿਤਾ ਜੀ ਆਪਣੀ ਇਸ ਧਰਤੀ ਨੂੰ ਦੁਬਾਰਾ ਦੇਖ ਸਕਣਗੇ। ਤੁਹਾਡਾ ਜੀ ਪੈਗਾਮ, ਤੁਹਾਡਾ ਸੁਨੇਹਾ ਜਿਹੜਾ ਸਾਡੇ ਵੀਡੀਓ ਰਾਹੀਂ ਜਿਹੜਾ ਪਹੁੰਚ ਗਿਆ ਆ ਔਰ ਉਮੀਦ ਕਰਦੇ ਹਾਂ, ਬਲਕਿ ਰਿਕੁਐਸਟ ਵੀ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਇਹ ਜਿਹੜੀ ਇੱਕ ਆਖਰੀ ਖਾਹਿਸ਼ ਦੇ ਤੌਰ ਤੇ ਇਹਨਾਂ ਦੀ ਜਿਹੜੀ ਅਰਜ਼ੀ ਹੈ ਮੰਨੀ ਜਾਵੇ ਔਰ ਉਹਨਾਂ ਨੂੰ ਪਾਕਿਸਤਾਨ ਆਉਣ ਦਾ ਜਿਹੜਾ ਵੀਜ਼ਾ ਦਿੱਤਾ ਜਾਵੇ। ਤੇ ਬਾਕੀ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਇਹਨਾਂ ਕੋਲ ਪੁੱਛਣਾ ਜੀ ਕਿ ਦੁਆਬੇ ਦੇ ਨਾਲ 2 ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ। ਇੱਕ ਤੇ ਇਹ ਗੱਲ ਬੜੀ ਮਸ਼ਹੂਰ ਆ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ। ਦੂਸਰਾ ਦੁਆਬਾ ਜਿਹੜਾ ਇਹ ਤਾਲੀਮ ਦੇ ਮੈਦਾਨ ਦੇ ਵਿੱਚ ਬਹੁਤ ਅੱਗੇ ਆ। ਕਿਉਂ ਜੀ, ਅੱਜ ਵੀ ਇਦਾਂ ਹੀ ਆ? ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਦੁਆਬੇ ਦੇ ਵਿੱਚ ਤਾਲੀਮ ਜਿਹੜੀ ਹੈ ਬਹੁਤ ਉੱਚੇ ਮਿਆਰ ਦੇ ਉੱਤੇ ਹੈਗੀ ਔਰ ਦੁਆਬੇ ਦੇ ਲੋਕ ਜਿੰਨੇ ਵੀ ਹੈਗੇ ਨੇ ਪੂਰੀ ਦੁਨੀਆ ਦੇ ਹਰ ਮੁਲਕ ਦੇ ਵਿੱਚ ਤੁਹਾਨੂੰ ਮਿਲਣਗੇ। ਇੱਕ ਦੁਆਬਾ ਹੀ ਇਹੋ ਜਿਹਾ ਏਰੀਆ ਹੈਗਾ ਜਿਨ੍ਹਾਂ ਨੇ
ਸਾਰੇ ਯੂਰਪ ਦੇ ਵਿੱਚ, ਅਮਰੀਕਾ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਆਪਣੇ ਝੰਡੇ ਗੱਡੇ ਨੇ। ਇਹ ਦੁਆਬੀ ਹੈ ਜਿਹੜੇ ਹਰ ਥਾਂ ਤੇ ਛਾਏ ਹੋਏ ਆ। ਬਿਲਕੁਲ ਇਸੇ ਤਰ੍ਹਾਂ ਹੀ ਆ ਜੀ, ਕਿਉਂਕਿ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਇਹ ਜਿਹੜੀ ਇੱਕ ਮਿਸਾਲ ਆ ਜਾਂ ਇੱਕ ਇਹ ਨਿਸਬਤ ਜੁੜੀ ਹੋਈ ਸੀਗੀ। ਉਹ ਉਸ ਵਕਤ ਵੀ ਇਹਦੇ ਲੋਕ ਕਹਿੰਦੇ ਸੀ ਕਿ ਇਹ ਜਿਹੜੇ ਲੋਕ ਆ ਬੇਸ਼ੱਕ ਪੜ੍ਹੇ ਲਿਖੇ ਘੱਟ ਵੀ ਆ ਲੇਕਿਨ ਜ਼ਹੀਨ ਬਹੁਤ ਸੀਗੇ। ਬਿਲਕੁਲ ਜੀ, ਜ਼ਹੀਨ ਹੈ, ਇਸੇ ਕਰਕੇ ਹਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਉਹਨਾਂ ਦੀ ਪਹਿਚਾਨ ਹੈ। ਉਹਨਾਂ ਨੇ ਆਪਣੇ ਨਏ ਮਿਆਰ ਜਿਹੜੇ ਨੇ ਉੱਥੇ ਬਣਾਏ ਨੇ ਦੁਨੀਆ ਦੇ ਹਰ ਮੁਲਕ ਵਿੱਚ ਜਾ ਕੇ। ਜ਼ਹੀਨ ਹੈਗੇ ਨੇ, ਮਿਲਨਸਾਰ ਹੈਗੇ ਨੇ। ਦੁਆਬੇ ਦੇ ਲੋਕ, ਦੁਆਬੇ ਦੀ ਬੋਲੀ, ਦੁਆਬੇ ਦਾ ਪਾਣੀ, ਸਾਰੀਆਂ ਚੀਜ਼ਾਂ ਬੜੀਆਂ ਮਿੱਠੀਆਂ ਨੇ। ਤੁਹਾਡਾ ਸ਼ਿਕਵਾ ਜਿਹੜਾ ਜੀ ਉਹ ਵੀ ਅਸੀਂ ਰਿਕਾਰਡ ਕਰ ਲਿਆ, ਜਿਹੜਾ ਗਵਰਨਮੈਂਟ ਆਫ ਪਾਕਿਸਤਾਨ ਦੇ ਨਾਲ ਤੁਸੀਂ ਕੀਤਾ ਆ, ਔਰ ਤੁਹਾਡਾ ਬਣਦਾ ਵੀ ਹੈ, ਜਾਇਜ਼ ਆ, ਸ਼ਿਕਵਾ ਕੋਈ ਨਜਾਇਜ਼ ਨਹੀਂ ਹੈਗਾ। ਕੋਈ ਐਸੀ ਚੀਜ਼ ਜਿਹਨਾਂ ਨੇ ਤੁਹਾਨੂੰ ਇਨਸਪਾਇਰ ਕੀਤਾ ਹੋਵੇ ਪਾਕਿਸਤਾਨ 'ਚ ਆਉਣ ਤੋਂ ਬਾਅਦ? ਇੱਥੇ ਦਾ ਪਿਆਰ, ਮੇਰੇ ਪਿਤਾ ਜੀ ਸਾਨੂੰ, ਮੇਰੀ ਦਾਦੀ, ਸਾਰੇ ਬਜ਼ੁਰਗ ਸਾਡੇ ਦੱਸਦੇ ਸੀ ਕਿ ਬੜਾ ਪਿਆਰ ਸੀ ਇੱਥੇ, ਔਰ ਅੱਜ ਵੀ ਉਹ ਪਿਆਰ ਦੇਖਣ ਨੂੰ ਮਿਲਦਾ ਹੈ। ਪਾਕਿਸਤਾਨ ਦੀ ਆਵਾਮ ਜਿਹੜੀ ਹੈਗੀ ਆ ਅੱਜ ਵੀ ਇਸੇ ਤਰ੍ਹਾਂ ਜਿਹੜੇ ਆਉਂਦੇ ਨੇ ਸ਼ਰਧਾਲੂ ਹਿੰਦੁਸਤਾਨ ਤੋਂ, ਉਹਨਾਂ ਨੂੰ ਬੜੇ ਪਿਆਰ ਨਾਲ ਮਿਲਦੀ ਹੈ। ਉਸੇ ਦਿਲ ਦੇ ਗਹਿਰਾਈਆਂ ਤੋਂ ਪਿਆਰ ਕਰਦੀ ਇੱਕ ਦੂਸਰੇ ਨਾਲ। ਇਹ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜਾ ਪਿਆਰ ਆਵਾਮ ਦਾ ਹੈ ਇਹਨੂੰ ਹੋਰ ਵਧਾਉਣ ਦੇ ਵਿੱਚ ਸਾਥ ਦੇਣ, ਔਰ ਇਹ ਜਿਹੜੀਆਂ ਦੀਵਾਰਾਂ ਹੈਗੀਆਂ ਨੇ ਸਰਕਾਰਾਂ ਨੇ ਬਣਾ ਦਿੱਤੀਆਂ, ਇਹ ਦੀਵਾਰਾਂ ਨੂੰ ਨੀਵਾਂ ਕਰਕੇ ਮਿਲਣ ਦੇ ਰਸਤੇ ਜਿਹੜੇ ਖੋਲ੍ਹੇ ਜਾਣ। ਬਿਲਕੁਲ ਸਹੀ ਕਿਹਾ ਜੀ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀਆਂ ਆਸਾਨੀਆਂ ਪੈਦਾ ਹੋਣਗੀਆਂ, ਔਰ ਜਿਹੜੇ ਲੋਕ ਤੰਗ ਕਰਦੇ ਆ ਮਿਲਣ ਦੀ, ਆਉਣ ਦੀ, ਜਾਣ ਦੀ, ਦੋਵਾਂ ਸਾਈਡਾਂ ਤੋਂ, ਉਹਨਾਂ ਲਈ ਇਹ ਆਸਾਨੀਆਂ ਜਿਹੜੀਆਂ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਜੀ। ਇਨਸ਼ਾਅੱਲਾ ਪ੍ਰੋਗਰਾਮ ਦਾ ਸਿਲਸਿਲਾ ਜਾਰੀ ਹੈ ਜੀ। ਚੜ੍ਹਦੇ ਪੰਜਾਬ ਤੋਂ ਆਏ ਹੋਏ ਸਿੱਖ ਵੀਰਾਂ ਨਾਲ ਗੱਲਬਾਤ ਹੋ ਰਹੀ ਆ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।